ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਇਸ ਸਾਲ ਦਰਬਾਰ ਸਾਹਿਬ ਦੇ ਘੱਲੂਘਾਰੇ ਨੂੰ 33 ਸਾਲ ਹੋ ਜਾਣੇ ਹਨ। ਕੀ ਅਸੀਂ ਸੋਚਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੇ ਘੱਲੂਘਾਰੇ ਵਾਪਰਨ ਦੇਣੇ ਹਨ ਕਿ ਜਾਂ ਰੋਕਣੇ ਹਨ? ਕੀ ਅਸੀਂ ਕੌਮ ਇਕੱਠੀ ਹੋ ਕੇ ਇਹੋ ਜਿਹਾ ਕੋਈ ਪ੍ਰੋਗਰਾਮ ਉਲੀਕਿਆ ਹੈ ਤਾਂ ਕਿ ਅਗਾਂਹ ਤੋਂ ਕੋਈ ਵੀ ਸਿੱਖੀ ਦਾ ਦੁਸ਼ਮਣ ਜਾਂ ਸਿੱਖੀ ਵਿਰੋਧੀ ਸਾਡੇ ਧਾਰਮਿਕ ਸਥਾਨਾਂ, ਸਾਡੇ ਸਿਧਾਂਤਾਂ 'ਤੇ ਕਰੀ ਅੱਖ ਨਾਲ ਨਾ ਵੇਖੇ। ਇਹੀ ਸਾਡਾ ਮਕਸਦ ਹੋਣਾ ਚਾਹੀਦਾ ਕੌਮ ਦਾ, ਕਿ ਅਸੀਂ ਇੰਨੇ ਅਵੇਅਰ ਹੋਈਏ, ਇੰਨੇ ਤਕੜੇ ਹੋਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਘੱਲੂਘਾਰੇ ਨਾ ਵਾਪਰਨ। ਅਤੇ ਜੇ ਕੋਈ ਇਹੋ ਜਿਹਾ ਕਰਨਾ ਵੀ ਚਾਹੁੰਦਾ ਤਾਂ ਅਸੀਂ ਉਸ ਦਾ ਮੂੰਹ ਤੋੜ ਜਵਾਬ ਦਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਅੱਜ ਸਰਬੱਤ ਖਾਲਸਾ ਦੇ ਵਿੱਚ ਸਰਬੱਤ ਖਾਲਸਾ 2015 ਦੇ ਵਿੱਚ ਜਿਹੜਾ ਇੱਕ ਮਤਾ ਪਾਇਆ ਗਿਆ ਸੀ ਵਰਲਡ ਸਿੱਖ ਪਾਰਲੀਮੈਂਟ ਦਾ, ਉਸ ਬਾਬਤ ਗੱਲਬਾਤ ਕਰਾਂਗੇ। ਬਾਹਰਲੇ ਸਿੱਖਾਂ ਨੇ 2 ਸਾਲ ਪਹਿਲਾਂ ਇਹ ਉਪਰਾਲਾ ਕੀਤਾ ਸੀ ਕਿ ਜਿਹੜਾ ਸਰਬੱਤ ਖਾਲਸਾ ਦੇ ਵਿੱਚ ਮਤਾ ਪਾਇਆ ਗਿਆ ਸੀ ਵਰਲਡ ਸਿੱਖ ਪਾਰਲੀਮੈਂਟ ਦੇ ਗਠਨ ਕਰਨ ਦਾ, ਤਾਂ ਕਿ ਜਿਹੜੇ ਮਸਲੇ ਹੈਗੇ ਆ ਵਰਲਡ ਲੈਵਲ ਤੇ ਸਿੱਖਾਂ ਨੂੰ ਇਕੱਠਾ ਕਰਕੇ ਉਹਨਾਂ ਮਸਲਿਆਂ ਦੇ ਉੱਤੇ ਕੰਮ ਕੀਤਾ ਜਾਵੇ ਤੇ ਉਹਨਾਂ ਦੇ ਹੱਲ ਦੇ ਲਈ ਪੇਸ਼ਕਦਮੀ ਕੀਤੀ ਜਾਵੇ। ਇਹ ਜਿਹੜਾ ਉਪਰਾਲਾ ਬਾਹਰਲੇ ਸਿੱਖਾਂ ਵੱਲੋਂ ਕੀਤਾ ਗਿਆ ਸੀ 2 ਸਾਲ ਪਹਿਲਾਂ, ਵਰਲਡ ਸਿੱਖ ਕਨਵੈਨਸ਼ਨ ਹੋਈ ਜਿਹਦੇ ਵਿੱਚ ਇਸ ਨੂੰ ਅੱਗੇ ਲਿਆਂਦਾ ਗਿਆ ਤੇ ਵਰਲਡ ਸਿੱਖ ਪਾਰਲੀਮੈਂਟ ਦੇ ਗਠਨ ਵੱਲ ਜਿਹੜੀ ਗੱਲ ਹੈ ਉਹ ਤੁਰੀ। ਹੁਣ ਤੱਕ ਜਿੰਨੀਆਂ ਕੁ ਜੋ ਮੇਰੀ ਜਾਣਕਾਰੀ, ਜਿਹੜਾ ਥੋੜ੍ਹਾ ਬਹੁਤਾ ਮੈਂ ਇਸ ਦੇ ਨਾਲ ਜੁੜਿਆ ਹੋਇਆ ਜਾਂ ਕਹਿ ਲਓ ਕਨਵੈਨਸ਼ਨ ਅਟੈਂਡ ਕੀਤੀ ਹੈ ਇੱਥੇ ਜਿਹੜੀ ਨਾਰਥ ਅਮਰੀਕਾ ਦੇ ਚੈਪਟਰ ਦੀ, ਉਹ ਜਾਣ ਸਕਿਆ, ਉਹ ਇਹ ਹੈ ਕਿ ਇੱਥੇ ਜਿਹੜਾ ਇਹ ਕੰਮ ਹੋ ਰਿਹਾ 5 ਡਿਫਰੈਂਟ ਰੀਜਨਸ ਇਹਦੇ ਬਣਾਏ ਗਏ ਆ। ਨਾਰਥ ਅਮਰੀਕਾ ਦਾ ਇੱਕ ਵੱਖਰਾ ਰੀਜਨ ਹੈ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ, ਇੱਕ ਏਸ਼ੀਆ ਦਾ ਰੀਜਨ ਹੈ, ਯੂਰਪ ਦਾ ਰੀਜਨ ਹੈ, ਆਸਟ੍ਰੇਲੀਆ ਦਾ ਰੀਜਨ ਹੈ ਤੇ UK ਦਾ ਰੀਜਨ ਹੈ। ਸੋ ਜਦੋਂ ਅਸੀਂ ਇਹ ਰੀਜਨਸ ਦੇ ਵਿੱਚ ਜਿਹੜੀਆਂ ਬਾਡੀਜ਼ ਨੇ ਵੱਖਰੀਆਂ ਹੋਣਗੀਆਂ ਤੇ ਇਹਦੀ ਵਰਕਿੰਗ, ਇਹਦੇ ਸਟਰਕਚਰ ਦੇ ਉੱਤੇ ਕੰਮ ਚੱਲ ਰਿਹਾ ਹੈ। UK ਤੇ ਨਾਰਥ ਅਮਰੀਕਾ ਦੇ ਜਿਹੜੇ ਰੀਜਨ ਹੈਗੇ ਆ ਉਹ ਫਾਈਨਲਾਈਜ਼ ਹੋ ਚੁੱਕੇ ਆ। ਏਸ਼ੀਆ ਜਿਹਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ, ਉੱਥੋਂ ਦੇ ਜਿਹੜੇ ਪੰਥਕ ਨੁਮਾਇੰਦੇ ਨੇ, ਉਹਨਾਂ ਦੀ ਸ਼ਮੂਲੀਅਤ ਵੀ ਜ਼ਰੂਰੀ ਹੈ। ਸੋ ਇਹਦੇ ਰਿਗਾਰਡਿੰਗ ਜਿਹੜੇ ਕੁਝ ਸਵਾਲ ਨੇ ਜਿਹੜੇ ਸਿੱਖ ਕੌਮ ਦੇ ਵਿੱਚ ਜਾਂ ਜਦੋਂ ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਤੁਰਦੀ ਹੈ ਜਿਹੜੇ ਉੱਠਦੇ ਨੇ ਵੀ ਵਰਲਡ ਸਿੱਖ ਪਾਰਲੀਮੈਂਟ ਦੀ ਕਾਰਗੁਜ਼ਾਰੀ ਕੀ ਹੈ, ਕਿਵੇਂ ਦੀ ਇਹ ਬਾਡੀ ਹੋਵੇਗੀ, ਕਿਵੇਂ ਦਾ ਇਹਦਾ ਸਟਰਕਚਰ ਹੋਵੇਗਾ, ਇਸ ਦੇ ਬਾਬਤ ਅਸੀਂ ਅੱਜ ਗੱਲਬਾਤ ਕਰਾਂਗੇ। ਵਰਲਡ ਸਿੱਖ ਪਾਰਲੀਮੈਂਟ ਦੀ ਜਿਹੜੀ ਵਰਕਿੰਗ ਕਮੇਟੀ ਹੈ ਉਹਦੇ ਮੈਂਬਰ ਸਰਦਾਰ ਹਿੰਮਤ ਸਿੰਘ, ਜਿਹੜੇ ਕਿ ਇੱਥੇ ਨਿਊਯਾਰਕ ਬੇਸਡ ਨੇ, ਸਾਡੇ ਸਟੂਡੀਓ ਦੇ ਵਿੱਚ ਅੱਜ ਉਚੇਚੇ ਤੌਰ ਤੇ ਪਹੁੰਚੇ ਨੇ। ਆਓ ਉਹਨਾਂ ਨਾਲ ਇਸ ਸਾਰੀ ਵਿਚਾਰ ਚਰਚਾ ਤੇ ਜਾਂ ਜਿਹੜੇ ਸਵਾਲ ਹੈਗੇ ਆ ਵਰਲਡ ਸਿੱਖ ਪਾਰਲੀਮੈਂਟ ਦੇ ਰਿਗਾਰਡਿੰਗ ਉਹਨਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹਿੰਮਤ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਮਤ ਸਿੰਘ ਜੀ, ਰੀਸੈਂਟ ਹਫ਼ਤਿਆਂ ਦੇ ਵਿੱਚ ਅਸੀਂ ਦੇਖਿਆ, ਭਾਵੇਂ ਉਹ UK ਦੇ ਵਿੱਚ ਹੋਵੇ ਜਾਂ ਅਦਰਵਾਈਜ਼ ਹੋਵੇ, ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ, ਸਿੱਖਾਂ ਦੇ ਸਵੈ ਨਿਰਣੇ ਦੇ ਹੱਕ ਦੀ ਗੱਲ ਹੋਵੇ, ਜਾਂ 1984 ਤੇ ਉਹ ਤੋਂ ਬਾਅਦ ਜੋ ਸਿੱਖਾਂ ਦੇ ਨਾਲ ਜਾਂ ਬਾਕੀ ਮਾਈਨੋਰਿਟੀਜ਼ ਦੇ ਨਾਲ ਭਾਰਤ ਦੇ ਵਿੱਚ ਤਸ਼ੱਦਦ ਹੋ ਰਿਹਾ ਹੈ ਜੋ ਉਹਨਾਂ ਦੇ ਉੱਤੇ, ਜਾਂ ਵਧੀਕੀਆਂ ਹੋ ਰਹੀਆਂ ਨੇ, ਹਿਊਮਨ ਰਾਈਟਸ ਦੇ ਇਸ਼ੂ ਨੂੰ ਹਾਈਲਾਈਟ ਕਰਨ ਦੇ ਲਈ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਪ੍ਰੈਸ ਰਿਲੀਜ਼ਸ
ਕੱਢੀਆਂ ਗਈਆਂ ਨੇ। ਪਰ ਮੈਂ ਇਹਨਾਂ ਪ੍ਰੈਸ ਰਿਲੀਜ਼ਸ ਦੇ ਕੱਢਣ ਦੇ ਨਾਲ ਜਾਂ ਇਹਨਾਂ ਇਸ਼ੂਜ਼ ਨੂੰ ਹਾਈਲਾਈਟ ਕਰਨ ਤੋਂ ਇਲਾਵਾ ਇਹ ਜਾਣਨਾ ਚਾਹੂੰਗਾ ਕਿ ਇਹਦਾ ਜਿਹੜਾ ਤਰੀਕਾ ਹੈ ਵਰਲਡ ਸਿੱਖ ਪਾਰਲੀਮੈਂਟ ਦਾ ਐਜ਼ ਐਨ ਆਰਗੇਨਾਈਜੇਸ਼ਨ ਕਨਸੈਪਟ ਕੀ ਹੈ। ਮੈਂ ਫਿਰ ਜਿਹੜੇ ਪ੍ਰੈਸ ਰਿਲੀਜ਼ਸ ਵੱਲ ਆਉਂਗਾ ਵੀ ਇਹਦਾ ਕਨਸੈਪਟ ਕੀ ਹੈ ਐਕਚੁਅਲੀ ਵਰਲਡ ਸਿੱਖ ਪਾਰਲੀਮੈਂਟ ਦਾ, ਤੇ ਜਿਹੜਾ ਇਹਦਾ ਸਟਰਕਚਰ ਹੈ ਉਹ ਕਿਸ ਹਿਸਾਬ ਨਾਲ ਤਿਆਰ ਹੋ ਰਿਹਾ ਹੈ ਤੇ ਇਹਦੀ ਵਰਕਿੰਗ ਕਿਸ ਹਿਸਾਬ ਦੀ ਹੈ, ਕਿਸ ਹਿਸਾਬ ਨਾਲ ਇਹਨੂੰ ਅੱਗੇ ਤੋਰਨ ਦੀ ਕਵਾਇਦ ਚੱਲ ਰਹੀ ਹੈ। ਜੀ ਦੇਖੋ, ਜਿਹੜਾ ਸਟਰਕਚਰ ਮੈਂ ਤੁਹਾਨੂੰ ਅਮਰਦੀਪ ਸਿੰਘ ਜੀ ਬੇਨਤੀ ਕਰਦਾ ਕਿ ਜਿਵੇਂ ਪਿਛਲੇ ਤਕਰੀਬਨ ਲਗਭਗ 2.5-3 ਸਾਲਾਂ ਤੋਂ ਜਿਹੜਾ ਵਿਦੇਸ਼ਾਂ ਦੇ ਵਿੱਚ ਇਹ ਕਾਰਜ ਸ਼ੁਰੂ ਹੋਇਆ ਵਰਲਡ ਸਿੱਖ ਪਾਰਲੀਮੈਂਟ ਦਾ, ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਨਿਰਦੇਸ਼ਾਂ ਦੇ ਨਾਲ। ਸੋ ਅੱਜ ਜਿਹੜਾ ਦਾ ਸਟਰਕਚਰ ਬਿਲਡ ਹੋ ਰਿਹਾ ਉਹ 5 ਰੀਜਨ ਆ, ਜਿਵੇਂ ਵਿਦੇਸ਼ਾਂ ਦੇ ਵਿੱਚ ਅਸੀਂ ਜਿਵੇਂ ਤੁਸੀਂ ਦੱਸਿਆ ਜੀ ਆਸਟ੍ਰੇਲੀਆ, ਯੂਰਪ, UK, US ਐਂਡ ਕੈਨੇਡਾ ਦੇ ਜਿਹੜੇ 5 ਰੀਜਨਾਂ ਦੇ ਵਿੱਚ ਆਪਾਂ ਵੰਡ ਕੀਤੀ ਆ। ਔਰ ਨਾਲ ਇਹਨਾਂ ਕੰਟਰੀਆਂ ਦੇ ਜਿਹੜੇ ਮੈਂ ਰੀਜਨ ਦੱਸਿਆ ਜਿਹੜੀਆਂ ਇਹਨਾਂ ਦੀਆਂ ਨੇਬਰ ਕੰਟਰੀਆਂ ਉੱਥੋਂ ਵੀ ਜਿਹੜੇ ਆ ਸਮੂਲੀਅਤ, ਜਿੱਥੇ ਵੀ ਸਿੱਖਾਂ ਦੀ ਜ਼ਿਆਦਾ ਵਸੋਂ ਆ ਉੱਥੋਂ ਜਿਹੜੇ ਆ ਉਹ ਸਿੰਘਣੀਆਂ ਉੱਥੋਂ ਸਮੂਲੀਅਤ ਜਿਹੜੇ ਪਾਰਲੀਮੈਂਟ ਦੇ ਵਿੱਚ ਕਰ ਰਹੇ ਆ। ਸੋ ਇਹਦੇ ਵਿੱਚ ਹਰ ਇੱਕ ਰੀਜਨ ਦੇ ਵਿੱਚੋਂ 30 ਮੈਂਬਰ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਹੈਗੇ ਆ। ਸਟਰਕਚਰ ਦਾ ਜਿਹੜਾ ਮੈਂ ਥੋੜਾ ਜਿਹਾ ਬੇਸਿਕ ਆਪ ਜੀ ਨੂੰ ਦੱਸਦਾ, ਹਰ ਇੱਕ ਰੀਜਨ ਦੇ ਵਿੱਚੋਂ 30 ਮੈਂਬਰ ਹੈਗੇ ਹਨ ਜੀ। ਸੋ ਉਹ 30 ਮੈਂਬਰ ਜਿਹੜੇ ਆ ਇਸੇ ਤਰ੍ਹਾਂ ਜਿਵੇਂ 10 ਕੌਂਸਲਾਂ ਬਣਾਈਆਂ ਗਈਆਂ ਅਲੱਗ-ਅਲੱਗ, ਜਿਹਦੇ ਵਿੱਚ ਸੈਲਫ ਡਿਟਰਮੀਨੇਸ਼ਨ ਦੀ ਕੌਂਸਲ ਆ ਜਾਂ ਉਹਦੇ ਵਿੱਚ ਮੀਡੀਆ ਕੌਂਸਲ ਆ, ਅਲੱਗ-ਅਲੱਗ ਵਿਸ਼ਿਆਂ ਤੇ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਹੜਾ ਵੀ ਕੋਈ ਵੀਰ ਭੈਣ ਭਰਾ ਕੰਮ ਕਰਨਾ ਚਾਹੁੰਦਾ ਕੌਮ ਵਾਸਤੇ, ਆਪਣੀ ਕਮਿਊਨਿਟੀ ਵਾਸਤੇ, ਪੰਜਾਬ ਵਾਸਤੇ, ਉਹਨਾਂ ਦੇ ਵਿੱਚ ਜ਼ਰੂਰੀ ਨਹੀਂ ਆ ਕਿ ਉਹ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਨ ਵਾਲਾ ਹੀ ਹੋਵੇ। ਉਹ ਭਾਵੇਂ ਕਿਸੇ ਹੋਰ ਸੋਸ਼ਲ ਸਮਾਜਿਕ ਮੁੱਦਿਆਂ ਦੇ ਵਿੱਚ, ਜਾਂ ਤੁਸੀਂ ਕੋਈ ਆਪਣੀ ਪਨੀਰੀ ਨੂੰ ਜਿਹੜੀ ਕਮਿਊਨਿਟੀ ਨੂੰ ਉਹਨੂੰ ਐਜੂਕੇਟ ਕਰਨ ਲਈ ਤੁਸੀਂ ਕੈਂਪ ਲਾਉਣਾ ਚਾਹੋ, ਉਹ ਅਲੱਗ-ਅਲੱਗ ਕੌਂਸਲਾਂ ਹੈਗੀਆਂ। ਸੋ ਤੁਸੀਂ ਆਪਣੀ ਕੌਮ ਨੂੰ ਐਜੂਕੇਟ ਕਿਵੇਂ ਕਰਨਾ। ਸੋ ਇਸ ਤਰੀਕੇ ਨਾਲ ਜਿਹੜਾ ਇਹਨੂੰ ਸਟਰਕਚਰ ਨੂੰ ਅਸੀਂ ਬਿਲਡ ਕਰ ਰਹੇ ਹਾਂ ਸਾਰੀ ਕੌਮ ਦੇ ਸਹਿਯੋਗ ਦੇ ਨਾਲ। ਔਰ ਬੜੇ ਸਾਡੇ ਕਾਫੀ ਪੜ੍ਹੇ ਲਿਖੇ ਬੁੱਧੀਜੀਵੀ ਜਿਹੜੇ ਵਰਗ ਦੇ ਨਾਲ ਸੰਬੰਧਿਤ ਲੋਕ ਹਨ ਉਹ ਵਰਲਡ ਸਿੱਖ ਪਾਰਲੀਮੈਂਟ ਦਾ ਹਿੱਸਾ ਬਣੇ ਹੋਏ ਹਨ। ਉਹ ਬੜੇ ਬਾਰੀਕੀ ਦੇ ਨਾਲ, ਸਮਾਂ ਭਾਵੇਂ ਥੋੜਾ ਜਿਹਾ ਮੈਂ ਤੁਹਾਨੂੰ ਮੈਂਸ਼ਨ ਹੀ ਕੀਤਾ, ਲਗਭਗ 2.5-3 ਸਾਲਾਂ ਦਾ ਸਫ਼ਰ ਜਿਹੜਾ ਆ ਉਹ ਵਿਦੇਸ਼ਾਂ ਦੇ ਵਿੱਚ ਅਸੀਂ 5 ਰੀਜਨਾਂ ਦੇ ਵਿੱਚ ਵਰਕਆਊਟ ਕਰ ਰਹੇ ਹਾਂ। ਸੋ ਇਸ ਤਰੀਕੇ ਨਾਲ ਹੈ ਕਿ ਜਿਹੜੀਆਂ ਇਸ ਵੇਲੇ ਸਾਡੀਆਂ ਡਾਇਸਪੋਰਾ ਦੀਆਂ ਕਹਿ ਲਓ ਔਰ ਸਾਡੇ ਪੰਜਾਬ ਦੇ ਮਸਲੇ ਆਲ ਓਵਰ, ਜਿਹੜਾ ਸਿੱਖ ਹੈ ਇਸ ਵੇਲੇ ਉਹ ਪੂਰੇ ਵਰਲਡ ਦੇ ਵਿੱਚ ਵਿਖਰਿਆ ਰਹਿੰਦਾ ਆ ਹਰ ਇੱਕ ਕੰਟਰੀ ਦੇ ਵਿੱਚ। ਸੋ ਉਸੇ ਤਰ੍ਹਾਂ ਜਿਵੇਂ ਪੰਜਾਬ ਦੇ ਵਿੱਚ ਪ੍ਰੋਬਲਮ ਆਇਆ, ਸਾਡੀਆਂ ਪ੍ਰੋਬਲਮਾਂ ਵੀ ਵੱਡੀਆਂ, ਚਾਹੇ ਉਹ ਵਿਦੇਸ਼ਾਂ ਦੇ ਵਿੱਚ ਹਨ, ਚਾਹੇ ਉਹ ਪੰਜਾਬ ਦੇ ਨਾਲ ਸਾਡੀ ਸੰਬੰਧਿਤ ਪ੍ਰੋਬਲਮਾਂ ਹਨ। ਸੋ ਮੈਂ ਸਮਝਦਾ ਕਿ ਉਹਨੂੰ ਫੇਸ ਕਰਨ ਵਾਸਤੇ ਸੋ ਇਸ ਤਰ੍ਹਾਂ 30 ਮੈਂਬਰ ਜਿਹੜੇ ਹਰ ਇੱਕ ਰੀਜਨ ਦੇ ਵਿੱਚੋਂ 5 ਰੀਜਨ ਜਿਵੇਂ ਤੁਹਾਨੂੰ ਮੈਂ ਦੱਸਿਆ, ਇਸੇ ਤਰ੍ਹਾਂ ਇੱਕ ਜਿਹੜਾ ਸਾਡਾ ਏਸ਼ੀਆ ਦਾ ਰੀਜਨ ਹੈ ਜਿਹਦੇ ਵਿੱਚ ਭਾਰਤ ਔਰ ਪੰਜਾਬ, ਪਾਕਿਸਤਾਨ, ਉਸ ਕੰਟਰੀਆਂ ਦੇ ਖਿੱਤੇ ਜਿਹੜੇ ਉਹ ਆਉਂਦੇ ਆ ਉਸ ਰੀਜਨ ਦੇ ਵਿੱਚੋਂ। ਸੋ 150 ਮੈਂਬਰ ਜਿਹੜਾ ਉਹ ਡਾਇਸਪੋਰਾ ਰੀਜਨ ਦੇ ਵਿੱਚੋਂ, ਔਰ ਜਿਹੜਾ ਏਸ਼ੀਆ ਰੀਜਨ ਦੇ ਵਿੱਚੋਂ 150 ਮੈਂਬਰ। ਸੋ 300 ਮੈਂਬਰ ਦਾ ਜਿਹੜਾ ਇਹ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਢਾਂਚਾ ਉਹ ਬਣ ਕੇ ਤਿਆਰ ਹੋਏਗਾ। ਔਰ ਇਸੇ ਤਰ੍ਹਾਂ ਇਹਦੇ ਵਿੱਚ ਹਰ ਇੱਕ ਰੀਜਨ ਦੇ ਵਿੱਚ ਜਿਹੜੇ ਆ ਉਹ ਕੁਝ ਜਿਹੜੇ ਆ ਉਹ ਰੱਖੇ ਗਏ ਆ, ਜਿਹੜੇ ਆਫਿਸ ਵੇਅਰਸ ਜਿਨ੍ਹਾਂ ਨੂੰ ਅਸੀਂ ਅਹੁਦੇਦਾਰੀਆਂ ਕਹਿ ਲਓ ਦੂਜੇ ਅੱਖਰਾਂ ਦੇ ਵਿੱਚ, ਕਿ 8 ਉਹਦੇ ਵਿੱਚ ਕੋਆਰਡੀਨੇਟਰ ਹੋਏਗਾ, ਸਪੀਕਰ ਹੋਏਗਾ, ਟ੍ਰੇਜਰਰਸ ਹੋਏਗਾ, ਜਾਂ ਜਿਹੜੇ ਸਲਾਹਕਾਰ, ਇਦਾਂ ਦੇ ਕੁਝ ਉਹਦੇ ਜਿਹੜੇ ਆ ਉਹ ਬਣਾਏ ਗਏ ਆ। ਨਹੀਂ, ਇਹਦੇ ਵਿੱਚ ਜਿਹੜੇ ਜਿਵੇਂ ਤੁਸੀਂ ਕਨਸੈਪਟ ਦੀ ਗੱਲ ਕੀਤੀ ਹੈ, ਉਹ ਸਰਬੱਤ ਖਾਲਸਾ ਦੇ ਵਿੱਚੋਂ ਮੈਂਡੇਟ ਨਿਕਲਦਾ ਵਰਲਡ ਸਿੱਖ ਪਾਰਲੀਮੈਂਟ ਦਾ, ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸਰਪ੍ਰਸਤੀ ਹੈ ਇਸ ਸਾਰੇ ਸਟਰਕਚਰ ਨੂੰ। ਪਰ ਕਿਤੇ ਨਾ ਕਿਤੇ ਜਿਹੜੇ ਸਵਾਲ ਨੇ ਉਹ ਉੱਠਦੇ ਨੇ। ਤੁਸੀਂ ਗੱਲ ਕੀਤੀ ਹੈ ਸਾਰਿਆਂ ਨੂੰ ਇਕੱਠੇ ਲੈ ਕੇ ਤੁਰਨ ਦੀ, ਉਹਦੇ ਤੇ ਵੀ ਸਵਾਲ ਉੱਠਦੇ ਨੇ। ਜਦੋਂ ਇਹ ਇਨੀਸ਼ੀਏਟ ਕੀਤਾ ਗਿਆ ਉਦੋਂ ਵੀ ਵਿਰੋਧਤਾ ਹੋਈ ਹੈ, ਤੇ ਅੱਜ ਵੀ ਜਿਹੜੀ ਇਹਦੀ ਵਰਕਿੰਗ ਹੈ ਉਹਦੇ ਤੇ ਵੀ ਸਵਾਲ ਉੱਠਦੇ ਆ। ਉਹਨਾਂ ਨੂੰ ਤੁਸੀਂ ਕਿਵੇਂ ਐਡਰੈਸ ਕਰਦੇ ਹੋ? ਕੀ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾ ਰਿਹਾ ਹੈ, ਜਾਂ ਜਿਹੜਾ ਇਹਦਾ ਤਰੀਕਾ ਹੈ, ਕੀ ਹੁਣ ਤੱਕ ਦੀ ਜਿਹੜੀ ਕਾਰਗੁਜ਼ਾਰੀ ਕੀ ਹੈ ਵਰਲਡ ਸਿੱਖ ਪਾਰਲੀਮੈਂਟ ਦੀ, ਜੋ ਹੁਣ ਤੱਕ ਦਾ ਜਿਹੜਾ ਸਫ਼ਰ? ਫਿਲਹਾਲ ਤਾਂ ਜਿਹੜਾ ਅਸੀਂ ਹਰ ਇੱਕ ਕੰਟਰੀ ਦੇ ਵਿੱਚ ਆਲਮੋਸਟ ਜਿਹੜਾ ਯੂਰਪ, UK, ਆਸਟ੍ਰੇਲੀਆ ਦੇ ਜਿਹੜੇ ਰੀਜਨ ਆ ਉਹ ਕੰਪਲੀਟ ਹੋ ਚੁੱਕੇ ਆ। ਸੋ ਕਹਿਣ ਤੋਂ ਭਾਵ ਜਿਹੜੇ 30 ਮੈਂਬਰ ਦਾ ਜਿਹੜਾ ਕੋਰਮ ਹੈਗਾ ਉਹ ਉਹਨਾਂ ਨੇ ਉਹਨੂੰ ਕੰਪਲੀਟ ਕੀਤਾ ਆ। ਸੋ ਇਸੇ ਤਰ੍ਹਾਂ ਹੁਣ ਕੈਨੇਡਾ ਦੇ ਵਿੱਚ
US ਅਮਰੀਕਾ ਦੇ ਵਿੱਚ ਜਿਹੜਾ ਉਹ ਲਗਭਗ 15% ਦਾ ਜਿਹੜਾ ਆ ਉਹ ਗੈਪ ਹੈਗਾ ਆ, ਉਹਦੇ ਉੱਤੇ ਵਰਕਆਊਟ ਹੋ ਰਿਹਾ। ਸੋ ਸਾਡੀ ਕੋਸ਼ਿਸ਼ ਹੈਗੀ ਆ, ਜਿਹੜੇ ਤੁਸੀਂ ਸਵਾਲ ਦੀ ਗੱਲ ਕਰਦੇ ਆ ਤਾਂ ਉਹ ਆਲਮੋਸਟ ਕੁਝ ਸਮੇਂ ਲਈ ਸੀਗੇ, ਪਰ ਅਸੀਂ ਸਾਡੀ ਜਿਹੜੀ ਅਪਰੋਚ ਆ ਉਹ ਬੜੀ ਪੋਜ਼ਿਟਿਵ ਆ। ਅਸੀਂ ਗੁਰਦੁਆਰਿਆਂ ਪ੍ਰਬੰਧਕ ਕਮੇਟੀਆਂ ਤੱਕ ਅਪਰੋਚ ਕਰ ਰਹੇ ਆ, ਔਰ ਜਿਹੜੇ ਸਿੱਖ ਐਕਟੀਵਿਸਟ ਹਨ, ਜਿਹੜੇ ਕੰਮ ਕਰਨਾ ਚਾਹੁੰਦੇ ਹਨ, ਜਥੇਬੰਦੀਆਂ ਧੜੇਬੰਦੀਆਂ ਦੇ ਉੱਪਰ ਉੱਠ ਕੇ, ਕਿਉਂਕਿ ਇਸ ਵੇਲੇ ਜਿਹੜੀ ਪੰਥ ਨੂੰ ਲੋੜ ਆ, ਜਦੋਂ ਅਸੀਂ ਦੇਖਦੇ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਕਿ ਫਰਜ਼ ਬਹੁਤ ਵੱਡਾ ਸੀ, ਉਹਨਾਂ ਨੇ ਆਪਣੇ ਫਰਜ਼ਾਂ ਨੂੰ ਨਹੀਂ ਪਛਾਣਿਆ। ਸੋ ਪਾਰਲੀਮੈਂਟ ਦੀ ਜ਼ਰੂਰਤ ਬਣੀ। ਸੋ ਐਸੇ ਤਰ੍ਹਾਂ ਇਸ ਵੇਲੇ ਜੋ ਵਿਦੇਸ਼ਾਂ ਦੇ ਵਿੱਚ ਵਰਕਆਊਟ ਹੋ ਰਿਹਾ, ਅਸੀਂ ਬੜੇ ਪਿਆਰ ਸਤਿਕਾਰ ਨਾਲ ਹਰ ਇੱਕ ਜਥੇਬੰਦੀ ਤੱਕ ਅਪਰੋਚ ਕਰਕੇ ਉਹਨਾਂ ਦੇ ਵਿੱਚੋਂ ਜਿਹੜੇ ਸਿੰਘਾਂ ਨੂੰ ਉਹ ਮੈਂਬਰ ਜਿਹੜੇ ਬਣ ਰਹੇ ਆ, ਔਰ ਉਹਨਾਂ ਦੇ ਨਾਲ ਅਸੀਂ ਇੱਕਦਮ ਨਹੀਂ ਵੀ ਤੁਸੀਂ ਉਹਨਾਂ ਦੇ ਨਾਲ ਗੱਲ ਕੀਤੀ ਤੇ ਮੈਂਬਰ ਬਣ ਗਏ, ਨਹੀਂ। ਸੋ ਸਮਾਂ ਸਪੈਂਡ ਕੀਤਾ ਜਾਂਦਾ ਆ, ਉਹਨਾਂ ਦੀ ਸੋਚ ਉਹ ਕੀ ਕਰਨਾ ਚਾਹੁੰਦੇ ਹਨ, ਉਹ ਕਿਹੜੀ ਕੌਂਸਲ ਦੇ ਵਿੱਚ, ਜਿਵੇਂ ਮੈਂ ਆਪ ਜੀ ਨੂੰ ਦੱਸਿਆ 10 ਕੌਂਸਲਾਂ ਹੈਗੀਆਂ, ਸੋ ਉਹ ਕਿਹੜੀ ਕੌਂਸਲ ਦੇ ਵਿੱਚ ਕੰਮ ਕਰਨਾ ਚਾਹੁੰਦੇ ਹਨ। ਸੋ ਇਸ ਤਰੀਕੇ ਦੇ ਨਾਲ ਕੀ ਜਿਹੜੇ ਉਹ ਸੱਜਣ ਪਾਰਲੀਮੈਂਟ ਦੇ ਮੈਂਬਰ ਬਣਨਗੇ, ਉਹ ਆਪਣੇ ਰੀਜਨ ਦੇ ਵਿੱਚ ਉਹ ਕਿਸੇ ਗੁਰਦੁਆਰਾ ਨਾਲ ਸੰਬੰਧਿਤ ਆ, ਜਾਂ ਉਹਨਾਂ ਦੀ ਕਮਿਊਨਿਟੀ ਦੇ ਵਿੱਚ ਸੇ ਹੈ ਕਿ ਉਹਨਾਂ ਨੂੰ ਉਹ ਜਿਹੜੀ ਕਮਿਊਨਿਟੀ ਉਸ ਏਰੀਆ ਦੀ ਰੈਕੋਗਨਾਈਜ਼ ਕਰਦੀ ਆ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਕਿ ਅਸੀਂ ਬੜੇ ਬਰੀਕੀ ਦੇ ਨਾਲ, ਕਿਉਂਕਿ ਦੇਖੋ ਵਰਲਡ ਸਿੱਖ ਪਾਰਲੀਮੈਂਟ ਅਸੀਂ ਸਮਝਦੇ ਹਾਂ ਕਿ ਜਿਵੇਂ ਸਾਡੀ ਕੌਮ ਦਾ ਸੁਪਨਾ ਆ, ਔਰ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਸੁਪਨਾ ਆ। ਸਰਬੱਤ ਖਾਲਸਾ 2015 ਦੇ ਵਿੱਚੋਂ ਇੱਕ ਮਤਾ ਸੀ, ਉੱਥੋਂ ਉਪਜ ਹੋਈ ਆ। ਸੋ ਅਸੀਂ ਸਮਝਦੇ ਹਾਂ ਕਿ ਵਰਲਡ ਸਿੱਖ ਪਾਰਲੀਮੈਂਟ ਦਾ ਨਾਂ ਜਿਹੜਾ, ਉਹਦੇ ਦੇ ਨਾਲ ਨਾਂ ਦੇ ਨਾਲ ਇਨਸਾਫ ਹੋਣਾ ਚਾਹੀਦਾ। ਵਰਲਡ ਸਿੱਖ ਪਾਰਲੀਮੈਂਟ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨਾਂ ਆ। ਸੋ ਇੱਕ ਐਸੀ ਸੰਸਥਾ ਜਿਹੜੀ ਵਰਲਡ ਵਾਈਜ਼ ਜਿਹੜੀ ਸਿੱਖਾਂ ਨੂੰ ਉਹਦੇ ਉੱਤੇ ਮਾਣ ਹੋਏਗਾ। ਸੋ ਉਸ ਤਰੀਕੇ ਦਾ ਵਰਕਆਊਟ ਜਿਹੜਾ ਅਸੀਂ ਬੜੀ ਸੰਜੀਦਗੀ ਦੇ ਨਾਲ ਕਰਦੇ ਪਏ ਆ ਕਿ ਆਉਣ ਵਾਲੇ ਸਮੇਂ 'ਚ ਸਿੱਖਾਂ ਨੂੰ ਹੋਪ ਜਿਹੜੀ ਆ ਉਹ ਵਰਲਡ ਸਿੱਖ ਪਾਰਲੀਮੈਂਟ ਤੇ ਹੋਏਗੀ ਜੀ। ਇਹਦੇ ਵਿੱਚ ਜਿਹੜੀਆਂ ਆਰਗੇਨਾਈਜੇਸ਼ਨਸ ਵੱਲੋਂ, ਜਥੇਬੰਦੀਆਂ ਵੱਲੋਂ ਜਾਂ ਇੰਡੀਵਿਜੂਅਲਸ ਵੱਲੋਂ ਉਦੋਂ 2 ਸਾਲ ਪਹਿਲਾਂ ਜਦੋਂ ਇਹਦੀ ਸ਼ੁਰੂਆਤ ਕੀਤੀ ਗਈ ਹੈ, ਵਿਰੋਧਤਾ ਹੋਈ ਹੈ, ਕੀ ਉਹਨਾਂ ਤੇ ਵਰਕਆਊਟ ਹੋਇਆ ਇਹਨਾਂ 2 ਸਾਲਾਂ ਦੇ ਵਿੱਚ? ਕੀ ਉਹ ਜਥੇਬੰਦੀਆਂ ਇਸ ਵੈਂਚਰ ਦਾ, ਵਰਲਡ ਸਿੱਖ ਪਾਰਲੀਮੈਂਟ ਦਾ ਇਵੈਂਚੁਅਲੀ ਪਾਰਟ ਹੋਣਗੀਆਂ ਜਦੋਂ ਇੱਕ ਪੂਰੀ ਬਾਡੀ ਇਹ ਸਿੱਖ ਕੌਮ ਦੇ ਸਾਹਮਣੇ ਆਵੇਗੀ? ਜੀ ਦੇਖੋ, ਕਈ ਵਾਰੀ ਵਿਰੋਧ ਤਾਂ ਜਿਹੜਾ ਆ ਉਹ ਪੰਥ ਦੇ ਵਿੱਚ ਕੋਈ ਵੀ ਤੁਸੀਂ ਕਾਜ ਲੈ ਕੇ ਚੱਲੋ ਹੁੰਦਾ ਆ। ਸੋ ਅਗਰ ਵਿਰੋਧ ਨਾ ਹੋਵੇ ਤੇ ਜਿਹੜੇ ਕੰਮ ਕਰਨ ਵਾਲੇ ਹੁੰਦੇ ਉਹ ਉਸ ਸੰਜੀਦਗੀ ਦੇ ਨਾਲ ਅੱਗੇ ਨਹੀਂ ਵਧਦੇ। ਜੇ ਤੁਹਾਡਾ ਵਿਰੋਧ ਹੋਏਗਾ, ਕਿਉਂਕਿ ਵਿਰੋਧ ਉਦੋਂ ਹੁੰਦਾ ਜਦੋਂ ਤੁਸੀਂ ਕੋਈ ਗਲਤੀਆਂ ਕਰਦੇ ਆ, ਕੋਈ ਖਾਮੀਆਂ ਪੇਸ਼ੀਆਂ ਹੁੰਦੀਆਂ। ਸੋ ਤੁਸੀਂ ਅਗਰ ਕੋਈ ਵਿਰੋਧ ਤੁਹਾਡਾ ਕਰਦਾ ਪੋਜ਼ਿਟਿਵ ਤਰੀਕੇ ਨਾਲ ਕਿ ਆਹ ਤੁਹਾਡੀਆਂ ਖਾਮੀਆਂ ਨੂੰ ਸੁਧਾਰੋ, ਤੇ ਮੇਰੇ ਖਿਆਲ 'ਚ ਉਹਨਾਂ ਨੂੰ ਸੁਧਾਰਨ ਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਔਰ ਅਸੀਂ ਉਹਨਾਂ ਦੇ ਵਿਰੋਧ ਨੂੰ, ਔਰ ਉਹਨਾਂ ਨੂੰ ਬਹੁਤ ਸਾਰੀਆਂ ਜਥੇਬੰਦੀਆਂ ਸਾਨੂੰ ਇਹ ਵੀ ਕਿਹਾ ਵੀ ਤੁਸੀਂ ਚੱਲੋ, ਕੰਮ ਕਰੋ। ਅਗਰ ਸਾਨੂੰ ਤੁਹਾਡਾ ਕੰਮ ਚੰਗਾ ਲੱਗਿਆ, ਤੁਹਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਤੁਸੀਂ ਕੁਝ ਗੈਨ ਕਰਦੇ ਹੋਏ, ਤੇ ਅਸੀਂ ਵੀ ਤੁਹਾਡਾ ਪਾਰਟ ਬਣਾਂਗੇ। ਸੋ ਅਸੀਂ ਬੇਨਤੀ ਵੀ ਕਰਦੇ ਵੀ ਜੇ ਕੋਈ ਵਿਰੋਧ ਵਾਲੀ ਜਿਹੜੀ ਗੱਲ ਆਉਂਦੀ ਆ ਕਿ ਅਗਰ ਤੁਸੀਂ ਸਾਥ ਨਹੀਂ ਦੇ ਸਕਦੇ, ਅਗਰ ਤੁਸੀਂ ਨਾਲ ਖੜੇ ਨਹੀਂ ਹੋ ਸਕਦੇ, ਤੇ ਆਪਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਕਿਸੇ ਗੱਲ ਦਾ। ਅਗਰ ਤੁਹਾਨੂੰ ਪੋਜ਼ਿਟਿਵ ਲੱਗਦਾ, ਅਸੀਂ ਬਿਲਕੁਲ ਉਹਨਾਂ ਦੀਆਂ ਗੱਲਾਂ ਵੀਰਾਂ ਦੀਆਂ ਸੁਣਾਂਗੇ। ਅਸੀਂ ਅਪੀਲ ਵੀ ਕਰਦੇ ਰਹਿੰਦੇ ਹਾਂ ਸਮੇਂ-ਸਮੇਂ ਤੇ ਵੀ ਤੁਸੀਂ ਪਾਰਟ ਬਣੋ। ਇਹਦੇ ਵਿੱਚ ਕਿਸੇ ਇੱਕ ਜਥੇਬੰਦੀ ਦਾ ਜਾਂ ਕਿਸੇ ਇੱਕ ਇਨਸਾਨ ਦਾ ਕੰਟਰੋਲ ਨਹੀਂ ਹੋਏਗਾ। ਇਹਨੂੰ ਪੰਥ ਹੀ ਬਣਾਏਗਾ ਤੇ ਪੰਥ ਹੀ ਚਲਾਏਗਾ। ਸੋ ਪੰਥ ਨੂੰ ਵਿਸ਼ਵਾਸ ਹੋਏਗਾ ਕਿ ਇਹ ਰਾਈਟ ਬਾਡੀ ਹੈਗੀ ਆ। ਇਸੇ ਕਾਰਨ ਕਰਕੇ ਮੈਂ ਸਮਝਦਾ ਕਿ ਜਿਹੜਾ 2.5-3 ਸਾਲਾਂ ਦਾ ਸਫ਼ਰ ਅੱਜ ਤੱਕ ਤੈਅ ਹੋਇਆ, ਇੱਕਦਮ ਇੱਕ ਮਤਲਬ ਜਲਦਬਾਜ਼ੀ ਦੇ ਵਿੱਚ ਬਣਾ ਕੇ ਨਹੀਂ ਤੁਸੀਂ ਕੋਈ ਆਮ ਜਥੇਬੰਦੀਆਂ ਵਾਂਗੂ ਧਰਤੀ ਪਰੋਸ ਦਿੱਤੀ ਪੰਥ ਅੱਗੇ। ਇਹਦੇ ਉੱਤੇ ਥੋੜਾ ਸਮਾਂ ਲੱਗ ਰਿਹਾ। ਉਹਦਾ ਕਾਰਨ ਵੀ ਇਹੀ ਆ ਵੀ ਬੜੀ ਸੰਜੀਦਗੀ ਦੇ ਨਾਲ ਉਹਨੂੰ ਵਿਚਾਰਿਆ ਜਾ ਰਿਹਾ। ਜੇ ਕੋਈ ਮੈਂਬਰ ਬਣਦਾ ਆ ਜਾਂ ਉਹਦੇ ਤੇ ਸਟੈਪ ਕਿਹੜੇ ਪੱਟੇ ਜਾ ਸਕਦੇ ਆ। ਵਿਦੇਸ਼ਾਂ ਦੇ ਵਿੱਚ ਜਿਹੜਾ ਸਿੱਖ ਆ ਉਹ ਆਜ਼ਾਦ ਆ। ਸੋ ਵਿਦੇਸ਼ਾਂ ਦੇ ਵਿੱਚ ਵਰਕਆਊਟ ਕਰਨਾ ਜਿਹੜਾ ਸਾਨੂੰ ਪਹਿਲੇ ਪੜਾਅ ਦੇ ਵਿੱਚ 5 ਰੀਜਨਾਂ ਦੇ ਵਿੱਚ ਉਹ ਸਾਡੇ ਵਾਸਤੇ ਸੌਖਾ ਸੀ। ਸੋ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਜਾਣਾ, ਸੋ ਰਕਬੇ ਦੇ ਵਿੱਚ ਕੰਟਰੀਆਂ ਵੱਡੀਆਂ ਆ। ਸੋ ਜਿੱਥੇ ਸਾਡੀ ਸਿੱਖ ਵਸੋਂ ਉੱਥੇ ਤੱਕ ਅਪਰੋਚ ਕਰਨੀ।
ਸੋ ਤੁਸੀਂ ਵਰਕਆਊਟ ਕਰਨਾ, ਉਹਨਾਂ ਦੇ ਕਮਿਊਨੀਕੇਸ਼ਨ ਕਰਕੇ ਉਹਨਾਂ ਨੂੰ ਤੁਸੀਂ ਉਹਨਾਂ ਦੀ ਸੋਚ ਨੂੰ, ਉਹਨਾਂ ਦੇ ਮਨ ਦੇ ਥਾਟ ਕੀ ਆ ਪੜ੍ਹਨੇ, ਤੇ ਫਿਰ ਕਿਵੇਂ ਤੁਸੀਂ ਸੰਜੀਦਗੀ ਦੇ ਨਾਲ ਵਰਕ ਕਰਨਾ, ਤੇ ਕਾਫੀ ਜ਼ਿੰਮੇਵਾਰੀ ਵਾਲਾ ਕੰਮ ਆ। ਸੋ ਸਮਾਂ ਵੀ ਲੱਗਦਾ। ਸੋ ਮੈਂ ਸਮਝਦਾ ਨੈਚੁਰਲੀ ਜਿਹੜੀਆਂ ਜਥੇਬੰਦੀਆਂ ਸਾਡੇ ਭਰਾ ਆ, ਸਾਰੀਆਂ ਜਥੇਬੰਦੀਆਂ ਨੇ ਕੌਮ ਵਾਸਤੇ ਬਹੁਤ ਕੁਝ ਕੀਤਾ ਆ, ਸਾਰੀਆਂ ਧੰਨਤਾਯੋਗ, ਅਸੀਂ ਸਤਿਕਾਰ ਵੀ ਕਰਦੇ ਆ, ਔਰ ਉਹਨਾਂ ਦਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਆ ਕੌਮ ਦੀ ਜ਼ਰੂਰਤ ਆ, ਔਰ ਇਹਨੂੰ ਕਿਵੇਂ ਆਪਾਂ ਅੱਗੇ ਸਟੈਪ ਬਾਈ ਸਟੈਪ ਲੈ ਕੇ ਜਾਣਾ ਆ। ਜਥੇਬੰਦੀਆਂ ਅਸੀਂ ਇੰਡੀਵਿਜੂਅਲ ਹੈਗੇ ਸੀਗੇ, ਕਰਦੇ ਸੀ ਕੰਮ, ਕਰੀ ਵੀ ਜਾਣਾ ਆ, ਪਰ ਇੱਕ ਅਮਰੇਲਾ ਜਿਹੜੀ ਪੰਥ ਦੀ ਸਾਂਝੀ ਹੋਏਗੀ ਉਹ ਵਰਲਡ ਸਿੱਖ ਪਾਰਲੀਮੈਂਟ ਹੋਏਗੀ। ਉਹਦੇ ਵਿੱਚ ਮੈਂ ਸਮਝਦਾ ਅਸੀਂ ਅਗੇਨ ਬੇਨਤੀ ਵੀ ਕਰਦੇ ਆ, ਬਹੁਤ ਸਾਰੀਆਂ ਜਥੇਬੰਦੀਆਂ ਪਾਰਟ ਹਨ, ਬੜੀਆਂ ਜੁੜੀਆਂ ਹਨ ਵਰਲਡ ਸਿੱਖ ਪਾਰਲੀਮੈਂਟ ਦੇ ਨਾਲ। ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀਆਂ ਉਹ ਵੀ ਆਉਣਗੀਆਂ, ਔਰ ਅਗਲੀਆਂ ਕੜੀਆਂ ਦੇ ਵਿੱਚ ਜਿਹੜਾ ਸਾਡਾ ਵਰਲਡ ਸਿੱਖ ਪਾਰਲੀਮੈਂਟ ਦਾ ਇਹ ਵੀ ਆ ਵੀ ਅਸੀਂ ਜਿਹੜੇ ਵਰਲਡ ਦੇ ਗੁਰਦੁਆਰੇ ਸਾਹਿਬਾਨ ਆ ਉਹਨਾਂ ਨੂੰ ਵੀ ਅਸੀਂ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਏਜੰਡੇ ਦੇ ਵਿੱਚ, ਉਹਦੇ ਸਟਰਕਚਰ ਦੇ ਵਿੱਚ ਹੀ ਹੈਗਾ ਆ ਕਿ ਮੈਂਬਰ ਬਣਾਉਣਾ ਗੁਰਦੁਆਰੇ ਸਾਹਿਬਾਨ ਨੂੰ, ਵੀ ਗੁਰਦੁਆਰਿਆਂ ਨੂੰ ਕਿਵੇਂ ਜੋੜਨਾ ਆ। ਸੋ ਫਿਰ ਨੈਚੁਰਲੀ ਕਿਸੇ ਵੀ ਕੌਮੀ ਮਸਲੇ ਨਾਲ ਜਾਂ ਪੰਜਾਬ ਦੇ ਸੋਸ਼ਲ ਸਮਾਜਿਕ ਮੁੱਦਿਆਂ ਦੇ ਨਾਲ ਕੋਈ ਸਹਿਮਤ ਕੋਈ ਗੁਰਸਿੱਖ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਪਾਰਟ ਬਣਨਾ ਚਾਹੁੰਦਾ, ਉਹ ਉਸ ਤਰ੍ਹਾਂ ਦੀ ਕੌਂਸਲ ਦੇ ਵਿੱਚ ਆ ਸਕਦਾ ਆ। ਜਿਹੜਾ ਚਾਹੁੰਦਾ ਵੀ ਅਸੀਂ ਆਜ਼ਾਦੀ ਉੱਤੇ ਗੱਲ ਕਰਨੀ ਆ, ਸਾਡਾ ਪੰਜਾਬ ਆਜ਼ਾਦ ਹੋਣਾ ਚਾਹੀਦਾ, ਸੋ ਉਸ ਕੌਂਸਲ ਦੇ ਵਿੱਚ ਕੰਮ ਕਰ ਸਕਦਾ। ਸੋ ਸਾਰਿਆਂ ਵਾਸਤੇ ਜਿਵੇਂ ਵਰਲਡ ਦੀਆਂ ਜਿਹੜੀਆਂ ਪਾਰਲੀਮੈਂਟਸ ਹੈਗੀਆਂ ਉਹਦੇ ਵਿੱਚ ਉਹ ਆਪਣੇ ਮੁਲਕ ਨੂੰ ਕਿਵੇਂ ਸਵਾਰਦੀਆਂ, ਸੁਧਾਰਦੀਆਂ। ਸੋ ਇੱਕ ਤਰ੍ਹਾਂ ਦਾ ਮੈਂ ਸਮਝਦਾ ਸਾਡੇ ਕੌਮ ਵਾਸਤੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇੱਕ ਨਵਾਂ ਤਰ੍ਹਾਂ ਦਾ ਐਕਸਪੈਰੀਮੈਂਟ ਹੋਏਗਾ ਕਿ ਅਸੀਂ ਆਪਣੀ ਕੰਟਰੀ ਨੂੰ ਰਨ ਕਿਵੇਂ ਕਰਨਾ, ਆਪਣੀ ਕੌਮ ਨੂੰ ਕਿਵੇਂ ਜੋੜ ਕੇ ਰੱਖਣਾ, ਕਿਵੇਂ ਕੌਮੀ ਮਸਲਿਆਂ ਦੇ ਉੱਤੇ ਅਸੀਂ ਜਿਹੜੀ ਆ ਨਜ਼ਰ ਬਣਾਈ ਰੱਖਣੀ ਆ, ਔਰ ਆਪਣੇ ਕੌਮੀ ਮੁੱਦਿਆਂ ਦੇ ਉੱਤੇ ਫਾਈਟ ਕਿਵੇਂ ਕਰਨੀ ਆ, ਚਾਹੇ ਉਹ ਡਾਇਸਪੋਰਾ ਦੇ ਵਿੱਚ ਗੁਰਸਿੱਖਾਂ ਦੇ ਹੋਣ ਕੌਮ ਦੇ, ਚਾਹੇ ਉਹ ਪੰਜਾਬ ਦੇ ਵਿੱਚ। ਜੀ ਨਹੀਂ, ਹਿੰਮਤ ਸਿੰਘ ਜੀ, ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਕਨਸੈਪਟ ਬੜਾ ਹੀ ਲੁਭਾਵਣਾ ਹੈ, ਲੋਕਾਂ ਦੀ ਇਮੇਜਿਨੇਸ਼ਨ ਨੂੰ ਵੀ, ਸਿੱਖ ਸੰਗਤ ਦੀ ਇਮੇਜਿਨੇਸ਼ਨ ਨੂੰ ਕੈਚ ਕਰਦਾ, ਪਰ ਜਿਹੜੀ ਹੁਣ ਤੱਕ ਦੀ ਕਾਰਗੁਜ਼ਾਰੀ ਹੈ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਜਥੇਬੰਦੀ ਇੱਕ ਅੰਬ੍ਰੈਲਾ ਆਰਗੇਨਾਈਜੇਸ਼ਨ ਦੇ ਤੌਰ ਤੇ ਅਸੀਂ ਇਹਨੂੰ ਐਸਟੈਬਲਿਸ਼ ਕਰਨਾ ਚਾਹੁੰਦੇ ਹਾਂ, ਐਂਡ ਐਟ ਦ ਸੇਮ ਟਾਈਮ ਇਸੇ ਲਈ ਇਹਦੀ ਵਰਕਿੰਗ ਦੇ ਵਿੱਚ ਜਿਹੜਾ ਸਮਾਂ ਹੈ ਉਹ ਜ਼ਿਆਦਾ ਲੱਗ ਰਿਹਾ ਹੈ, ਪਰ ਹੁਣ ਤੱਕ ਜਿਹੜੀਆਂ ਪ੍ਰੈਸ ਰਿਲੀਜ਼ਸ ਆਉਂਦੀਆਂ ਨੇ ਉਹ ਇੱਥੋਂ ਨਾਰਥ ਅਮਰੀਕਾ ਦੇ ਵਿੱਚੋਂ ਹੋਣ, ਯੂਰਪ ਦੇ ਵਿੱਚੋਂ ਹੋਣ ਜਾਂ ਅਦਰਵਾਈਜ਼ ਹੋਣ, ਕਿਤੇ ਨਾ ਕਿਤੇ ਉਹਨਾਂ ਦੇ ਵਿੱਚੋਂ ਇਦਾਂ ਦਾ ਝਲਕਾਰਾ ਪੈਂਦਾ ਕਿ ਇਹ ਇੱਕ ਜਿਵੇਂ ਵੱਖਰੀ ਜਥੇਬੰਦੀ ਹੁੰਦੀ ਹੈ, ਬਾਕੀ ਜਥੇਬੰਦੀਆਂ ਜਿਹੜੀਆਂ ਐਗਜ਼ਿਸਟ ਕਰਦੀਆਂ ਨੇ, ਜਿਹਦਾ ਤੁਸੀਂ ਵੀ ਹਿੱਸਾ ਹੋ ਜਾਂ ਬਾਕੀ ਕੌਮ ਦੇ ਜਿਹੜੇ ਮੈਂਬਰਸ ਨੇ ਉਹ ਹਿੱਸਾ ਨੇ, ਇਹ ਵੀ ਇਦਾਂ ਹੀ ਜਾਪਦਾ ਹੈ ਕਿ ਇੱਕ ਵੱਖਰੀ ਜਥੇਬੰਦੀ ਖੜੀ ਕਰ ਦਿੱਤੀ ਗਈ ਹੈ, ਕੋਈ ਅੰਬ੍ਰੈਲਾ ਆਰਗੇਨਾਈਜੇਸ਼ਨ ਵਾਲੇ ਸਟਰਕਚਰ ਦੀ ਗੱਲ ਹਜੇ ਤੱਕ ਨਹੀਂ ਦੇਖਣ ਨੂੰ ਮਿਲ ਰਹੀ। ਜੀ ਬਿਲਕੁਲ, ਇਹ ਤੁਸੀਂ ਜਿਹੜੀ ਗੱਲ ਦਰੁਸਤ ਕਹੀ ਆ, ਇਹ ਫਿਲਹਾਲ ਇਸ ਕਰਕੇ ਇਦਾਂ ਲੱਗਦਾ ਪਿਆ ਆ ਕਿਉਂਕਿ ਜ਼ਿਆਦਾਤਰ ਜਿਹੜੀਆਂ ਪ੍ਰੈਸ ਰਿਲੀਜ਼ ਯੂਕੇ ਚੋਂ ਜਾਂ US ਚੋਂ ਨਿਕਲਦੀਆਂ, ਉਹਦਾ ਕਾਰਨ ਇਹ ਆ ਕਿ ਇੱਥੇ ਸਾਡੇ ਨਿਊਯਾਰਕ ਦੇ ਵਿੱਚ UN ਆਫਿਸ ਆ, ਹੈੱਡਕੁਆਟਰ ਆ, ਔਰ ਅਸੀਂ ਜੇ ਕੋਈ ਸਾਡੀ ਕੌਮੀ ਮਸਲਾ ਪੰਜਾਬ ਦੇ ਨਾਲ ਸੰਬੰਧਿਤ ਆ, ਇੰਟਰਨੈਸ਼ਨਲ ਕੋਈ ਮੁੱਦਾ, ਅਸੀਂ ਵਾਸ਼ਿੰਗਟਨ DC ਵਗ ਜਾਂਦੇ ਆ, ਉੱਥੇ ਸਟੇਟ ਡਿਪਾਰਟਮੈਂਟ ਨੂੰ ਜਾਂ ਕਾਂਗਰਸਮੈਨਾਂ ਨੂੰ ਮਿਲੀਦਾ, ਅਮਰੀਕਨ ਗਵਰਨਮੈਂਟ ਨੂੰ। ਇਸੇ ਤਰ੍ਹਾਂ UK ਦੇ ਵਿੱਚ ਜਾਂ ਸਾਡੀ ਅਪਰੋਚ ਜਨੇਵਾ, ਉੱਥੇ ਵੀ UN ਦਾ ਜਿਹੜਾ ਆਫਿਸ ਹੈਗਾ ਆ, ਤੇ ਜਾਂ ਜਿਹੜੇ ਸਾਡੇ ਐਕਟਿਵ ਆ ਜਿਹੜੇ ਗੁਰਸਿੱਖ UK ਦੇ ਵਿੱਚ, ਉਹ ਪਿਛਲੇ ਦਿਨੀ ਜਿਵੇਂ ਆਪਾਂ ਦੇਖਿਆ ਆ ਕਿ UK ਸਰਕਾਰ ਨੂੰ ਉਹਨਾਂ ਨੇ ਇੱਕ ਮੈਮੋਰੈਂਡਮ ਦਿੱਤਾ ਕਿ ਭਾਰਤ ਵਿੱਚ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਔਰ ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ ਕਿਵੇਂ ਜਿਹੜੇ ਆ ਉਹ ਹਾਲਾਤ ਜਿਹੜੇ ਆ ਉਹ ਜੰਗ ਵੀ ਲੱਗ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਉਹਨਾਂ ਨੇ ਪਿੱਛੇ ਵੀ ਇੱਕ ਜਿਹੜੀ ਆ ਪੁਲਵਾਮਾ ਕਾਂਡ ਜਿਹੜਾ ਆਪ ਹੀ ਕਰਾ ਕੇ ਉਹ ਇਲੈਕਸ਼ਨ ਦਾ ਉਹਨਾਂ ਨੇ ਇੱਕ ਜਿਹੜਾ ਗੇਮ ਕੀਤੀ ਆ। ਸੋ ਉਹ ਉਸ ਸੰਬੰਧ ਦੇ ਵਿੱਚ ਲੈ ਕੇ ਗਏ। ਤਾਂ ਇਹ ਜਿਹੜਾ ਤੁਹਾਡਾ ਸਵਾਲ ਆ ਕਿ ਇਹ ਬਾਕੀ ਦੀਆਂ ਜਥੇਬੰਦੀਆਂ, ਇਹਦਾ ਕਾਰਨ ਇਹ ਆ ਜਿਹੜੀਆਂ ਇਹ ਪ੍ਰੈਸ ਰਿਲੀਜ਼ ਆਉਂਦੀਆਂ ਆ, ਇਹ ਕਿਉਂਕਿ ਕਾਫੀ ਸਮਾਂ ਜਿਹੜਾ ਇਹਨੂੰ ਸ਼ੁਰੂਆਤ ਹੋਏ ਨੂੰ ਪਾਰਲੀਮੈਂਟ ਦੇ ਉੱਤੇ ਕੰਮ ਨੂੰ ਹੋਇਆ ਆ, ਸੋ ਇਹ ਸਾਡੀ ਕੌਮ ਦੇ ਵਿੱਚ ਇਹ ਮੈਸੇਜ ਨਾ ਜਾਵੇ ਕਿ ਇਹ ਗੱਲ ਚੱਲੀ ਸੀ ਕਿ ਦਬ ਕੇ ਰਹਿ ਗਈ। ਇਹ ਇਸ ਕਰਕੇ ਥੋੜਾ ਜਿਹਾ ਵਰਕਆਊਟ ਜਿਹੜਾ ਆਪਣੀਆਂ ਕੰਟਰੀਆਂ ਦੇ ਵਿੱਚ ਕੋਈ ਗੁਰਸਿੱਖ ਜਿਹੜੇ ਐਕਟਿਵ ਹੈਗੇ ਆ ਉਹ ਪਾਰਲੀਮੈਂਟ ਦੇ ਬਿਹਾਫ ਤੇ ਕਰਦੇ ਆ। ਇਹਦਾ ਕਾਰਨ ਇਹ ਆ, ਇਹ ਬੜਾ ਸਲੋ ਮੋਸ਼ਨ ਦੇ ਵਿੱਚ ਪੋਜ਼ਿਟਿਵ ਤਰੀਕੇ ਦੇ ਨਾਲ
ਜਿਹੜੇ ਠੋਸ ਕਦਮ ਵਰਲਡ ਸਿੱਖ ਪਾਰਲੀਮੈਂਟ ਦੇ ਪੱਖ ਤੇ ਭਰੇ ਜਾ ਰਹੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਯੂਕੇ ਦੇ ਵਿੱਚ ਮੇਰੇ ਖਿਆਲ 'ਚ ਜੇ ਅਕਤੂਬਰ ਦੇ ਵਿੱਚ ਅਸੀਂ ਪਲੈਨਿੰਗ ਕਰ ਰਹੇ ਆ, ਇੱਕ ਜਿਹੜਾ ਡਾਇਸਪੋਰਾ ਦਾ 150 ਮੈਂਬਰਾਂ ਦਾ ਕੋਰਮ ਪੂਰਾ ਹੋਣ ਵਾਲਾ ਆ, ਅਸੀਂ ਉੱਥੇ ਅਜਲਾਸ ਕਰਾਂਗੇ। ਸੋ ਉੱਥੇ ਉਹ 150 ਮੈਂਬਰ ਦੇ ਅਜਲਾਸ ਤੋਂ ਬਾਅਦ ਪੂਰੀ ਜਿਹੜੀਆਂ ਰੀਜਨਾਂ ਦੇ ਅਹੁਦੇਦਾਰ ਹੋਣਗੇ 5 ਰੀਜਨਾਂ ਦੇ ਔਰ ਕਿੰਨੇ ਮੈਂਬਰ ਆ ਉਹ ਪੂਰਾ ਅਸੀਂ ਉਹਦੀ ਜਾਰੀ ਵੀ ਕਰਾਂਗੇ ਜੋ ਪ੍ਰੈਸ ਰਿਲੀਜ਼, ਔਰ ਅਸੀਂ ਕੰਮ ਕਰਨਾ ਸ਼ੁਰੂ ਕਰਾਂਗੇ। ਜਿਹੜੀਆਂ ਸਾਡੀਆਂ 10 ਕੌਂਸਲਸ ਹੈਗੀਆਂ ਆ ਉਹ ਪੂਰਾ ਡਿਟੇਲ ਨਾਲ ਅਸੀਂ ਪੰਥ ਦੇ ਸਾਹਮਣੇ ਰੱਖਾਂਗੇ ਵੀ ਆਹ ਸਾਡੇ ਪ੍ਰੋਗਰਾਮ ਆ, ਅਸੀਂ ਅੱਗੇ ਉਹਦੇ ਉੱਤੇ ਤੁਰਾਂਗੇ। ਤੇ ਫਿਰ ਉਹ ਨੈਚੁਰਲੀ ਆ ਜਿਹੜਾ ਕੌਮ ਨੂੰ ਲੱਗੇਗਾ ਕਿ ਇਹ ਬਾਕੀ ਜਥੇਬੰਦੀਆਂ ਵਾਂਗੂ ਨਹੀਂ ਹੈਗੀ, ਇਹ ਵਾਕਈ ਕੁਝ ਠੋਸ ਕਦਮ ਭਰਦੇ ਪਏ ਆ ਔਰ ਕੌਮ ਨੂੰ ਬਲੀਵ ਹੋਏਗਾ। ਇਸ ਵੇਲੇ ਮੈਂ ਸਮਝਦਾ ਕਿ ਤੁਹਾਡਾ ਜਿਹੜਾ ਕੁਐਸਚਨ ਆ ਜਾਇਜ਼ ਆ, ਬਿਲਕੁਲ ਇਸ ਤਰ੍ਹਾਂ ਦੀ ਫੀਲਿੰਗ ਆਉਂਦੀ ਪਈ ਆ ਕਿ ਸ਼ਾਇਦ ਬਾਕੀ ਜਥੇਬੰਦੀਆਂ ਇਹ ਗੱਲ ਸਨੋਬਾਲ ਇਫੈਕਟ ਨਾ ਬਣ ਜਾਵੇ ਵੀ ਜਿਹੜੀ ਗੱਲ ਬਿਹਾਫ ਤੇ ਸ਼ੁਰੂ ਕੀਤੀ ਗਈ ਹੈ ਵੀ ਐ ਨਾ ਲੱਗੇ ਵੀ ਕੰਮ ਨਹੀਂ ਹੋ ਰਿਹਾ ਪਰ ਕੰਮ ਹੋ ਰਿਹਾ, ਉਹ ਦਿਖਾਉਣ ਦੇ ਚੱਕਰ ਦੇ ਵਿੱਚ ਕਵਾਇਦ ਹੀ ਉਦਾਂ ਦੀ ਸ਼ੁਰੂ ਹੋ ਜਾਵੇ ਤੇ ਗੱਲ ਤੁਰੀ ਉਸੇ ਪਾਸੇ ਨੂੰ ਪਵੇ। ਸੋ ਇਹ ਜਿਹੜਾ ਇੱਕ ਵੱਡਾ ਫੀਅਰ ਹੈ ਜਿਹੜਾ ਮੈਂ ਇੱਥੇ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੂੰਗਾ। ਤੇ ਜਿਵੇਂ ਮੈਂ ਵੀ ਇੱਕ ਜਿਹੜਾ ਨਿਊਯਾਰਕ ਦੇ ਵਿੱਚ ਇਜਲਾਸ ਹੋਇਆ ਸੀ ਤੁਹਾਡਾ ਉਹ ਅਟੈਂਡ ਕੀਤਾ ਸੀ, ਉਹਦੇ ਵਿੱਚ ਟੈਕਸਸ ਤੋਂ ਡਾਕਟਰ ਆਜ਼ਾਦ ਨੇ ਇੱਕ ਸੁਜੈਸ਼ਨ ਦਿੱਤੀ ਸੀ ਵੀ ਜੇ ਸਾਰਿਆਂ ਨੂੰ ਇਨਕਲੂਡ ਕਰਨਾ ਤਾਂ ਉਹਦਾ ਇਹ ਹੈ ਵੀ ਜਿਹੜੀਆਂ ਤੁਸੀਂ 10 ਕਾਉਂਸਲਸ ਬਣਾਈਆਂ ਨੇ, ਇੱਕ ਹਿਊਮੈਨਿਟੇਰੀਅਨ ਏਡ ਦੀ ਹੈ, ਇੱਕ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਹੈ, ਇੱਕ ਐਜੂਕੇਸ਼ਨ ਦਾ ਪਾਰਟ ਹੈ, ਇੱਕ ਨੇ ਜਾ ਕੇ ਐਨਜੀਓਜ਼ ਦੇ ਥੱਲੇ ਪੰਜਾਬ ਦੇ ਵਿੱਚ ਵਰਕਆਊਟ ਕਰਨਾ। ਹਾਂਜੀ, ਸੋ ਉਹਨਾਂ ਫੀਲਡਸ ਦੇ ਵਿੱਚ ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਆਰਗੇਨਾਈਜੇਸ਼ਨ ਜਾਂ ਜਿਹੜੇ ਇੰਡੀਵਿਜੂਅਲਸ ਆਲਰੇਡੀ ਕੰਮ ਕਰ ਰਹੇ ਆ, ਉਹਨਾਂ ਨੂੰ ਰਾਈਟ ਦਿੱਤਾ ਜਾਵੇ ਕਿ ਤੁਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਬਿਹਾਫ ਤੇ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰੋ। ਕੰਮ ਕਰਨਗੇ ਉਹ, ਬਟ ਐਜ਼ ਅ ਪਾਰਟ, ਐਜ਼ ਅ ਬਾਡੀ ਵਰਲਡ ਸਿੱਖ ਪਾਰਲੀਮੈਂਟ ਇੱਕ ਅੰਬਰੈਲਾ ਆਰਗੇਨਾਈਜੇਸ਼ਨ ਦੇ ਤੌਰ ਤੇ ਕੰਮ ਕਰੇਗੀ, ਉਹਨਾਂ ਦੀ ਬੈਕ ਦੇ ਉੱਤੇ ਖੜੀ ਹੋਵੇਗੀ। ਬਟ ਰਾਈਟ ਨਾਓ ਜਿਵੇਂ ਪ੍ਰੈਸ ਰਿਲੀਜ਼ਸ ਨਿਕਲ ਰਹੀਆਂ ਨੇ ਜਾਂ ਜਿਹੜਾ ਇਹ ਤਰੀਕਾ ਹੈ ਇਹ ਕਿਤੇ ਨਾ ਕਿਤੇ ਉਸ ਸਾਰੇ ਕਨਸੈਪਟ ਨੂੰ ਵਾਇਲੇਟ ਕਰਦਾ ਨਜ਼ਰ ਆ ਰਿਹਾ। ਨਹੀਂ, ਜਿਵੇਂ ਤੁਸੀਂ ਬਿਲਕੁਲ ਤੁਹਾਡਾ ਸੁਝਾਅ ਆ ਜਿਹੜਾ ਅਸੀਂ ਮਤਲਬ ਚਾਹਾਂਗੇ ਵੀ ਅਸੀਂ ਹਮੇਸ਼ਾ ਇਹ ਜੇ ਕੋਈ ਚੰਗਾ ਸੁਝਾਅ ਆਉਂਦਾ ਹੈ ਅਸੀਂ ਉਹਨੂੰ ਅਡਾਪਟ ਕਰਦੇ ਹਾਂ। ਹਾਲਾਂਕਿ ਚਲੋ ਮੈਂ ਵੀ ਜਿਹੜੀ ਵਰਕਿੰਗ ਕਮੇਟੀ ਦਾ ਮੈਂਬਰ ਹਾਂ, ਸੋ ਅਸੀਂ ਜੇ ਕੋਈ ਚੰਗਾ ਸੁਝਾਅ ਸਾਨੂੰ ਗੁਰਸਿੱਖ ਦਿੰਦੇ ਆ, ਚਾਹੇ ਉਹ ਮੀਡੀਆ ਦੇ ਬਿਹਾਫ ਤੇ ਹੋਵੇ, ਅਸੀਂ ਉਹਨੂੰ ਅਡਾਪਟ ਕਰਦੇ ਹਾਂ ਔਰ ਉਹਦੇ ਉੱਤੇ ਗੌਰ ਫਰਮਾਉਂਦੇ ਹਾਂ। ਇਹ ਫਰਜ਼ ਵੀ ਬਣਦਾ। ਦੇਖੋ ਇਹ ਪੰਥ ਦਾ ਇੱਕ ਅਮਰੇਲਾ ਆ, ਇਹ ਕਿਸੇ ਇੱਕ ਦੀ ਜਥੇਬੰਦੀ ਦੀ ਆ, ਇੱਕ ਇਨਸਾਨ ਦੀ ਨਹੀਂ ਆ। ਇਹਨੂੰ ਜੇ ਅਸੀਂ ਇਮਾਨਦਾਰੀ ਦੇ ਨਾਲ ਬਿਲਡ ਕਰਾਂਗੇ ਤੇ ਮੈਂ ਸਮਝਦਾ ਬਿਲਕੁਲ ਇਹ ਪੰਥ ਵਾਸਤੇ ਜਿਹੜੀ ਆ ਇੱਕ ਰੌਸ਼ਨੀ ਦੀ ਕਿਰਨ ਹੋਏਗੀ। ਔਰ ਜਿਹੜੀ ਅਲੱਗ-ਅਲੱਗ ਸਮਿਆਂ ਤੇ ਜਿਹੜੀਆਂ ਹੁਣ ਜਥੇਬੰਦੀਆਂ ਦੀ ਤੁਸੀਂ ਗੱਲ ਕਰਦੇ ਆ, ਅਸੀਂ ਬੜੇ ਪੋਜ਼ਿਟਿਵ ਤਰੀਕੇ ਨਾਲ, ਮੈਂ ਪਹਿਲਾਂ ਵੀ ਕਿਹਾ, ਤੁਹਾਨੂੰ ਅਪਰੋਚ ਕਰ ਰਹੇ ਆ ਹਰ ਤੱਕ। ਔਰ ਜਿਹੜੇ ਇਹ ਮੈਸੇਜ ਆ, ਇਹ ਇਸ ਗੱਲ ਨੂੰ ਅਸੀਂ ਇਹਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਇਹ ਚੱਲਦੇ ਪਏ ਆ। ਜਿਵੇਂ ਆਪ ਜੀ ਨੇ ਕਿਹਾ ਵੀ ਅਲੱਗ-ਅਲੱਗ ਐਨਜੀਓ ਔਰ ਜਥੇਬੰਦੀਆਂ ਉਹ ਡਿਫਰੈਂਟ ਉਹਦੇ ਉੱਤੇ ਕੰਮ ਕਰਦੀਆਂ। ਜਿਵੇਂ ਯੂਕੇ ਤੋਂ ਬੰਦੀ ਸਿੰਘਾਂ ਦੇ ਉੱਤੇ ਸਿੱਖ ਰਿਲੀਫ ਵਾਲੇ ਕੰਮ ਕਰਦੇ ਪਏ ਆ, ਉਹ ਪਾਰਟ ਆਫ ਵਰਲਡ ਸਿੱਖ ਪਾਰਲੀਮੈਂਟ ਆ, ਉਹਨਾਂ ਨੇ ਉਹ ਮੈਂਬਰ ਬਣੇ ਆ ਵਰਲਡ ਸਿੱਖ ਪਾਰਲੀਮੈਂਟ ਦੇ। ਸੋ ਉਹ ਜਿਹੜਾ ਕੰਮ ਹੁੰਦਾ ਪਿਆ ਆ ਉਹ ਵਰਲਡ ਸਿੱਖ ਪਾਰਲੀਮੈਂਟ ਦੇ ਅਮਰੇਲਾ ਦੇ ਥੱਲੇ ਆ ਜਾਣਾ, ਉਹ ਨਾਲ ਸਾਡੇ ਚੱਲ ਕੇ ਕੰਮ ਕਰਨਗੇ। ਉਹਦੇ ਨਾਲ ਜਿਹੜੀ ਉਹ ਸਿੱਖ ਰਿਲੀਫ ਨੂੰ ਵੀ ਆਪਣਾ ਜੇ ਰੱਖਣਾ ਚਾਹੁੰਦੇ ਆ, ਉਹ ਉਹਨਾਂ ਦੀ ਆਪਣੀ ਖੁਸ਼ੀ, ਪਰ ਉਹ ਮੈਂਬਰ ਬਣੇ ਆ, ਉਹਦੇ ਅੰਡਰ ਆਣ ਕੇ ਅਸੀਂ ਉਹਨੂੰ ਉਸ ਤਰੀਕੇ ਨਾਲ ਜਿਹੜਾ ਬੰਦੀ ਸਿੰਘਾਂ ਦੇ ਉੱਤੇ ਜੇ ਪੰਜਾਬ ਦੇ ਵਿੱਚ ਆ, ਉਹ ਇੱਕ ਸਾਡੀ ਅਲੱਗ ਕੌਂਸਲ ਆ, ਉਹਦੇ ਉੱਤੇ ਕੰਮ ਕਰੇਗੀ। ਜਾਂ ਜਿਵੇਂ ਪੰਜਾਬ ਦੇ ਵਿੱਚ ਸਿੱਖਲੀਗਰ ਸਿੱਖ ਬੰਜਾਰਿਆਂ ਨੂੰ ਤੁਸੀਂ ਦੇਖਭਾਲ ਜਾਂ ਭਾਰਤ ਦੇ ਅਲੱਗ-ਅਲੱਗ ਦੂਜੀਆਂ ਸਟੇਟਾਂ ਦੇ ਵਿੱਚ ਹੈਗੇ, ਉਹਨਾਂ ਨੂੰ ਤੁਸੀਂ ਕਿਵੇਂ ਸਪੋਰਟ ਹੈਲਪ ਕਰ ਸਕਦੇ ਆ। ਉਹਨਾਂ ਦੀ ਵਰਲਡ ਸਿੱਖ ਦੀ ਬੈਂਕ ਦੀ ਗੱਲ ਹੈਗੀ, ਵਰਲਡ ਸਿੱਖ ਬੈਂਕ ਦੀ ਗੱਲ ਹੈਗੀ ਆ, ਉਹਦੇ ਵਿੱਚ ਜਿਹੜਾ ਉਸ ਫੀਲਡ ਦੇ ਵਿੱਚ ਗੁਰਸਿੱਖਾਂ ਦਾ ਫਰਜ਼ ਆ। ਸਾਡੇ ਕੋਲ ਆਲਰੇਡੀ ਕੁਝ ਐਸੇ ਗੁਰਸਿੱਖ ਆ, ਉਹ ਆਪਣਾ ਉਹਦੇ ਉੱਤੇ ਜਿਸ ਦਿਨ ਦੇ ਕੌਂਸਲ ਦੇ ਮੈਂਬਰ ਬਣੇ ਆ, ਉਹ ਕੁਝ ਜਾਣਕਾਰੀਆਂ ਇਕੱਤਰ ਕਰ ਰਹੇ ਆ, ਉਹਦੇ ਉੱਤੇ ਵਰਕਆਊਟ ਕਰ ਰਹੇ ਆ। ਸੋ ਅਸੀਂ ਜਿਹੜੀਆਂ ਅਲੱਗ-ਅਲੱਗ ਐਨਜੀਓ ਜਥੇਬੰਦੀਆਂ ਜਿਹੜੀਆਂ ਉਸ ਫੀਲਡ ਦੇ ਵਿੱਚ ਕੰਮ ਕਰ ਰਹੀਆਂ, ਜਿਹੜੀਆਂ ਸਾਡੀਆਂ 10 ਕੌਂਸਲਸ ਹੈਗੀਆਂ, ਸੋ ਅਸੀਂ ਉਹਨਾਂ ਤੱਕ ਪਹੁੰਚ ਕਰ ਰਹੇ। ਬਾਕੀ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਆ ਸਾਡੀ, ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਤੁਰੇ ਹੋਏ ਆ ਉਹਨਾਂ ਦੇ ਥਾਪੜੇ ਦੇ ਨਾਲ। ਔਰ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ, ਉਹਨਾਂ ਨੇ ਜਿਹੜਾ ਸਾਨੂੰ ਦਿਸ਼ਾ ਨਿਰਦੇਸ਼ ਦੇ ਨਾਲ ਹੀ ਚੱਲ ਰਹੀ ਆ। ਸੋ ਮੈਂ ਸਮਝਦਾ ਕਿ ਇਹ ਕੌਮ ਦੀ ਇੱਕ ਸੁਪਨਾ ਆ, ਜਥੇਦਾਰ ਦਾ ਸੁਪਨਾ ਆ। ਅਸੀਂ ਉਸ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਜਿਹੜੇ ਸਿੱਖ ਐਕਟਿਵਿਸਟ ਹੈਗੇ ਆ ਉਹ ਲੱਗੇ ਹੋਏ ਆ। ਸੋ ਮੈਂ ਸਮਝਦਾ ਕਿ ਇਹ ਸਵਾਲ ਬਿਲਕੁਲ ਬਣਦਾ ਆ
ਸਮਾਂ ਵਾਹਵਾ ਹੋ ਗਿਆ। ਸੋ ਇਹਨੂੰ ਕੰਪਲੀਟ ਜਿਹੜਾ ਅਸੀਂ 5 ਰੀਜਨਾਂ ਦਾ ਉਹ ਅਕਤੂਬਰ ਦੇ ਵਿੱਚ ਸਤਿਗੁਰ ਬਖਸ਼ਿਸ਼ ਕਰਨ। ਸੋ ਅਸੀਂ ਬੜੇ ਜੰਗੀ ਪੱਧਰ ਤੇ ਲੱਗੇ ਹੋਏ ਹਾਂ ਸਾਰੀ ਕੰਟਰੀਆਂ ਦੇ ਵਿੱਚ ਗੁਰਸਿੱਖ, ਔਰ ਇਹਨੂੰ ਅਸੀਂ ਸਤਿਗੁਰ ਬਖਸ਼ਿਸ਼ ਕਰਨ ਤੇ ਕੰਪਲੀਟ ਜਿਹੜੀ ਆ ਅਕਤੂਬਰ ਦੇ ਮਹੀਨੇ ਜਿਹੜਾ ਇਜਲਾਸ ਹੋਏਗਾ ਜੀ। ਫਿਰ ਜਿਵੇਂ ਜਿਵੇਂ ਸੰਗਤ ਦਾ ਸਹਿਯੋਗ ਔਰ ਜੋ ਸਾਡੀਆਂ ਗਲਤੀਆਂ ਹੋਣਗੀਆਂ ਜਾਂ ਸਾਨੂੰ ਕੋਈ ਗੁੱਡ ਜਿਹੜੀਆਂ ਐਡਵਾਈਸ ਮਿਲਣਗੀਆਂ ਅਡਾਪਟ ਕਰਕੇ ਅਸੀਂ ਉਹਨੂੰ ਉਸ ਦਿਸ਼ਾ ਵੱਲ ਨੂੰ ਵਧਾਵਾਂਗੇ। ਗਲਤੀਆਂ ਇਨਸਾਨ ਤੋਂ ਹੁੰਦੀਆਂ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਪਰ ਮੈਂ ਸਮਝਦਾ ਵੀ ਸਤਿਗੁਰਾਂ ਦੇ ਅੱਗੇ ਅਰਦਾਸ ਕਰਕੇ ਸੱਚੀ ਤੇ ਸੁੱਚੀ ਸੋਚ ਲੈ ਕੇ ਅਗਰ ਤੁਸੀਂ ਕੌਮ ਦੀ ਬਿਹਤਰੀ ਵਾਸਤੇ ਤੁਰਦੇ ਆ, ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਬੜੇ ਜਿਹੜੇ ਸਿੰਘ ਚੜ੍ਹਦੀ ਕਲਾ ਵਾਲੇ ਬੈਠੇ ਆ, ਸਾਡੀਆਂ ਬੀਬੀਆਂ ਭੈਣਾਂ ਵੀ ਉਹ ਵੀ ਬਣੀਆਂ ਮੈਂਬਰ ਪੋਲਿਟਿਕ ਪਾਰਲੀਮੈਂਟ ਦੀਆਂ ਜੀ। ਸੋ ਅਲੱਗ-ਅਲੱਗ ਫੀਲਡ ਦੇ ਵਿੱਚ ਕੰਮ ਕਰਦੀਆਂ, ਚੰਗੀਆਂ ਐਜੂਕੇਸ਼ਨ ਜਿਹੜੇ ਆ ਉਹ ਲੈ ਕੇ ਚੰਗੇ ਅਹੁਦਿਆਂ ਤੇ ਅੱਜ ਵੀ। ਇੱਕ ਤਾਂ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਅਸੀਂ ਜਦੋਂ ਵਰਲਡ ਸਿੱਖ ਪਾਰਲੀਮੈਂਟ ਦੇ ਵਿਹਾਪ ਤੇ ਗਏ ਸੀ, ਉੱਥੇ ਇੱਕ ਸਿੰਘ ਸਾਡਾ ਗੁਰਸਿੱਖ ਵੀਰ ਉਹ UN ਦੇ ਵਿੱਚ ਜਿਹੜਾ ਉਹਨੇ ਜੌਬ ਕੀਤੀ ਔਰ ਰਿਟਾਇਰ ਹੋਇਆ ਤੇ ਉਹ ਉਸ ਪੱਖ ਤੋਂ ਉਹਨਾਂ ਦਾ ਐਕਸਪੀਰੀਅੰਸ ਆ, ਉਹ ਮੈਂਬਰ ਬਣੇ ਵਰਲਡ ਸਿੱਖ ਪਾਰਲੀਮੈਂਟ ਦੇ। ਸੋ ਸਾਨੂੰ ਬੜੀ ਖੁਸ਼ੀ ਹੋਈ ਤੇ ਉਹ ਵੀ ਬੜੇ ਉਤਸ਼ਾਹ ਨਾਲ ਉਹਨਾਂ ਨੇ ਉਸ ਜਿਹੜਾ ਕਨਸੈਪਟ ਹੈ ਵਰਲਡ ਸਿੱਖ ਪਾਰਲੀਮੈਂਟ ਦਾ ਉਹਨੂੰ ਸੁਣਿਆ, ਉਹ ਸਾਰਾ ਸਮਝਿਆ ਤੇ ਫਿਰ ਉਹਨਾਂ ਨੇ ਓਕੇ ਕੀਤੀ ਵੀ ਮੈਂ ਵੀ ਇਸ ਵਰਲਡ ਸਿੱਖ ਪਾਰਲੀਮੈਂਟ ਦਾ ਹਿੱਸਾ ਬਣਨਾ ਚਾਹੁੰਦਾ ਜੀ। ਜਾਂਦੇ ਜਾਂਦੇ ਹਿੰਮਤ ਸਿੰਘ ਜੀ, ਇੱਕ ਅਖੀਰਲਾ ਸਵਾਲ, ਜਿਵੇਂ ਤੁਸੀਂ ਬਾਹਰਲੇ 150 ਡਾਇਸਪੋਰਾ ਦੇ ਮੈਂਬਰਸ ਦੀ ਗੱਲ ਕੀਤੀ ਹੈ, ਪੰਜਾਬ ਦੇ ਵਿੱਚ ਜਾਂ ਭਾਰਤ ਪਾਕਿਸਤਾਨ ਦੇ ਵਿੱਚ ਕਦੋਂ ਐਕਸਪੈਕਟ ਕੀਤਾ ਜਾ ਸਕਦਾ ਹੈ, ਜਾਂ ਉਹਦੀ ਜਿਹੜੀ ਉੱਥੋਂ ਦੀ ਵਰਕਿੰਗ ਕਮੇਟੀ ਹੈ ਏਸ਼ੀਆ ਰੀਜਨ ਦੀ, ਉਹਦੇ ਤੇ ਕੀ ਹੈ? ਕਿਉਂਕਿ ਉੱਥੇ ਜ਼ਿਆਦਾ ਬੈਕਬੋਨ ਵੀ ਉੱਥੇ ਹੀ ਹੈ, ਜ਼ਿਆਦਾ ਸਿੱਖਾਂ ਦੀ ਆਬਾਦੀ ਵੀ ਉਸੇ ਰੀਜਨ ਦੇ ਵਿੱਚ ਹੈ, ਐਂਡ ਐਟ ਦ ਸੇਮ ਟਾਈਮ ਜਿਹੜੇ ਹਲਚਲ ਹੁੰਦੀ ਹੈ, ਇਸ਼ੂਜ਼ ਜਿਹੜੇ ਹੈਗੇ ਆ ਬੈਕ ਹੋਮ ਪੰਜਾਬ ਦੇ ਵਿੱਚ, ਉਹ ਵੀ ਜ਼ਿਆਦਾ ਉੱਥੋਂ ਹੀ ਓਰੀਜਿਨੇਟ ਕਰਦੇ ਆ ਤੇ ਟਸਲ ਵੀ, ਖਿੱਚਤੂ ਦੀ ਲਾਈਨ ਵੀ ਉੱਥੋਂ ਹੀ ਦੇਖਣ ਨੂੰ ਮਿਲਦੀ ਹੈ। ਉਹਦੇ ਤੇ ਕਿੰਨਾ ਕੁ ਕੰਮ ਹੋ ਚੁੱਕਿਆ ਜਾਂ ਹੋਣ ਜਾ ਰਿਹਾ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋ? ਅਸੀਂ ਜਿਹੜਾ ਪੰਜਾਬ ਦਾ ਰੀਜਨ, ਖਾਸ ਕਰਕੇ ਸਾਡਾ ਹੋਮਲੈਂਡ ਪੰਜਾਬ, ਉੱਥੇ ਵਰਕਆਊਟ ਜ਼ਿਆਦਾ ਹੋਣਾ ਜੀ। ਜਿਹੜਾ ਏਸ਼ੀਆ ਵਾਲਾ ਰੀਜਨ ਆ, ਅਸੀਂ ਉਹਦੇ ਉੱਤੇ ਫੁੱਲੀ ਤਵੱਜੋ ਹਲੇ ਇਸ ਕਰਕੇ ਨਹੀਂ ਦਿੱਤੀ ਕਿ ਅਸੀਂ ਚਾਹੁੰਦੇ ਆ ਕਿ ਜਿਹੜਾ ਸਾਡਾ ਵਿਦੇਸ਼ੀ ਰੀਜਨ ਆ, ਜਿਹੜਾ 5 ਰੀਜਨ ਡਾਇਸਪੋਰਾ ਵਾਲੇ ਆ, ਉਹਨੂੰ ਅਸੀਂ ਕੰਪਲੀਟ ਕਰਕੇ ਤੇ ਜਿਹੜੇ ਸਾਡੇ ਜਦੋਂ 5 ਰੀਜਨ ਸਾਡੇ ਕੰਪਲੀਟ ਹੋ ਜਾਣਗੇ, ਉਹਨਾਂ ਦੇ ਵਿੱਚੋਂ ਹੀ ਗੁਰਸਿੱਖ ਜਿਹੜੇ ਆ ਉਹ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਨਾਲ ਬਿਲੋਂਗ ਹੈਗੇ ਆ ਸਾਰੇ ਜਿਹੜੇ ਮੈਂਬਰ ਆ। ਸੋ ਉਹ ਸਾਡਾ ਜਿਹੜਾ ਕੰਮ ਆ ਬਹੁਤ ਸੌਖਾ ਹੋ ਜਾਏਗਾ ਕਿ ਅਸੀਂ ਪੰਜਾਬ ਦੇ ਵਿੱਚੋਂ ਵੀ ਉਹ ਨੌਜਵਾਨ ਜਿਹੜੇ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਨਾਲ, ਜਿਨ੍ਹਾਂ ਦੇ ਅਲੱਗ-ਅਲੱਗ ਫੀਲਡਾਂ ਦੇ ਵਿੱਚ, ਜਿਨ੍ਹਾਂ ਦਾ ਖਾਸ ਕਰਕੇ ਜਿਹੜੇ ਕਈ ਡਿਪਾਰਟਮੈਂਟਾਂ ਦੇ ਵਿੱਚੋਂ ਰਿਟਾਇਰ ਆ, ਜਿਹੜੇ ਗੁਰਸਿੱਖ ਸੋਚ, ਚੰਗੀ ਸੋਚ ਰੱਖਦੇ ਆ ਔਰ ਜਿਹੜਾ ਉਹਨਾਂ ਦਾ ਫੀਲਡ ਦੇ ਵਿੱਚ ਕਾਫੀ ਐਕਸਪੀਰੀਅੰਸ ਆ। ਸੋ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰ ਰਹੇ ਆ, ਜਿਨ੍ਹਾਂ ਦਾ ਕੌਮ ਵਾਸਤੇ ਜਿਨ੍ਹਾਂ ਨੇ ਘਾਲਣਾ ਘਾਲੀ ਆ। ਸੋ ਅਸੀਂ ਕੁਝ % ਕੰਮ ਕੀਤਾ ਹੋਇਆ, ਪਰ ਅਸੀਂ ਉਹਨੂੰ ਓਪਨ ਜਿਹੜਾ ਆ ਆਫਟਰ ਜਿਹੜਾ ਡਾਇਸਪੋਰਾ ਦਾ ਜਿਹੜਾ ਰੀਜਨ ਕੰਪਲੀਟ ਹੋਣ ਤੋਂ ਬਾਅਦ 150 ਦਾ ਕਾਰਮ ਜਿਹੜਾ ਇੱਕ ਅਸੀਂ ਇਜਲਾਸ ਅਕਤੂਬਰ ਦੇ ਵਿੱਚ ਸਾਡੀ ਕੋਸ਼ਿਸ਼ ਆ, ਹੋ ਸਕਦਾ ਇੱਕ ਅੱਧਾ ਮਹੀਨਾ ਅੱਗੇ ਪਿੱਛੇ ਹੋ ਜਾਵੇ, ਪਰ ਸਾਡੀ ਪਲੈਨਿੰਗ ਹੈਗੀ ਆ ਕਿ ਉਹ ਅਸੀਂ ਸਾਰੇ ਰੀਜਨਾਂ ਦੇ ਵਿੱਚੋਂ ਆਪਣੇ ਕੰਮਾਂ ਕਾਰਾਂ ਦੇ ਵਿੱਚੋਂ ਸਮਾਂ ਕੱਢ ਕੇ ਅਸੀਂ ਪਾਰਲੀਮੈਂਟ ਨੂੰ ਜਿਹੜਾ 100% ਦਿੰਦੇ ਆ। ਸੋ ਉਹ ਫਿਰ ਅਸੀਂ ਉਹ ਤੋਂ ਆਫਟਰ ਜਿਹੜਾ ਆ ਉਹ ਏਸ਼ੀਆ ਵਾਲੇ ਰੀਜਨ ਦੇ ਵਿੱਚ ਅਸੀਂ ਕੰਮ ਕਰਾਂਗੇ, ਤਾਂ ਉਹ ਸਾਡੇ ਵਾਸਤੇ ਸੌਖਾ ਵੀ ਹੋਏਗਾ ਔਰ ਜਲਦੀ ਕੰਪਲੀਟ ਹੋ ਜਾਏਗਾ ਜੀ। ਸੋ ਹਿੰਮਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਇਸ ਸਾਰੇ ਵਰਲਡ ਸਿੱਖ ਪਾਰਲੀਮੈਂਟ ਦੇ ਨਾਲ ਜਿਹੜੇ ਕੁਝ ਸਵਾਲ ਅਸੀਂ ਡਿਸਕਸ਼ਨ ਦੇ ਅਧੀਨ ਲਿਆਂਦੇ ਆ, ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਗੱਲਬਾਤ ਨੂੰ ਅੱਗੇ ਜਾਰੀ ਰੱਖੀਏ। ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਗੱਲਬਾਤ ਸਾਡੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਸਾਰਿਆਂ ਨੂੰ ਪਸੰਦ ਆਈ ਹੋਵੇਗੀ ਤੇ ਤੁਸੀਂ ਆਪਣੇ ਜਿਹੜੇ ਸੁਝਾਅ ਨੇ ਜਾਂ ਸਵਾਲ ਨੇ ਉਹ ਵੀ TV84 ਤੱਕ ਪਹੁੰਚਦੇ ਕਰ ਸਕਦੇ ਹੋ। ਆਉਣ ਵਾਲੀਆਂ ਡਿਸਕਸ਼ਨਸ ਦੇ ਵਿੱਚ ਜ਼ਰੂਰ ਉਹਨਾਂ ਨੂੰ ਸ਼ਾਮਲ ਕੀਤਾ ਜਾਵੇਗਾ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ ਹਿੰਮਤ ਸਿੰਘ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।